अस्सलाम वालेकुम, सत श्री अकाल जी। उम्मीद करना कि सारे ठीक होवोगे। नवां स्केदा दी एग्जाम है जी। अतीक जैन भाई ने इन्हां दियां दो गलतियां होईयां ने और इन्हां अपनी थ्योरी पास कर ली है। तुहानूं बहुत बहुत मुबारक होवे जी। ते स्केदा जिहड़ा है वो फुल स्क्रीन करके वेख्या करो ताकि तुहानूं सवाल जिहड़े ने पूरी तरह नज़र आउण। और नवें स्टूडेंट वास्ते कि पूरा कोर्स अपलोड है, तुसीं अपनी तैयारी इत्थों बिल्कुल फ्री कर सकते हो। ठीक है जी। ਤੇ ਦੂਸਰਾ, ਜਦੋਂ ਸਕੇਦੇ ਕਰਦੇ ਹੋ ਇਹ ਚੀਜ਼ਾਂ ਨੋਟ ਕਰਿਆ ਕਰੋ ਕਿਹੜੇ ਸਵਾਲ ਜਿਹੜੇ ਨੂੰ ਬਾਰ-ਬਾਰ ਆਉਂਦੇ ਨੇ ਪਏ। ਤੇ ਜਿਹੜਾ ਸਵਾਲ ਬਾਰ-ਬਾਰ ਆ ਰਿਹਾ ਹੈ ਉਹਦਾ ਜਿਹੜਾ ਪੇਜ ਹੈ ਪੂਰਾ ਉਹ ਆਪਣਾ ਯਾਦ ਕਰ ਲੈਣਾ, ਕਲੀਅਰ ਕਰ ਲੈਣਾ। ਠੀਕ ਹੈ। ਮੈਂ ਵੀ ਕੋਸ਼ਿਸ਼ ਕਰਾਂਗਾ ਕਿ ਜਿਹੜੇ ਸਵਾਲ ਬਾਰ-ਬਾਰ ਆਉਂਦੇ ਨੇ ਅਗਰ ਮੇਰੇ ਜ਼ਿਹਨ 'ਚ ਆਣ ਤੇ ਮੈਂ ਤੁਹਾਨੂੰ ਦੱਸ ਦੇਵਾਂ ਤੇ ਉਸ ਹਿਸਾਬ ਨਾਲ ਤੁਸੀਂ ਆਪਣੀ ਤਿਆਰੀ ਕਰ ਲੈਣੀ ਹੈ। ਠੀਕ ਹੈ। ਪਹਿਲਾ ਸਵਾਲ ਜੀ, il rumore prodotto dai veicoli a motore। ਕਹਿੰਦੇ ਜਿਹੜੀ ਇੰਜਨ ਵਾਲੀਆਂ ਗੱਡੀਆਂ rumore ਕਰਦੀਆਂ ਨੇ, ਸ਼ੋਰ ਕਰਦੀਆਂ ਨੇ, ਇਹ ਕੌਜ਼ਾਤ ਤੋਂ ਕਹਿੰਦੇ ਇਹਦੀ ਵਜ੍ਹਾ ਹੁੰਦੀ ਹੈ ਸੋਲੋ ਦਲ ਮੋਟੋਰ। ਸਿਰਫ ਇੰਜਨ ਕਹਿੰਦੇ ਇਹਦੀ ਵਜ੍ਹਾ ਹੁੰਦੀ ਹੈ, ਸਿਰਫ ਇੰਜਨ ਦੀ ਵਜ੍ਹਾ ਤੋਂ ਸ਼ੋਰ ਹੁੰਦਾ। ਫਾਲਤੂ ਜੀ ਸਿਰਫ ਇੰਜਨ ਦੀ ਵਜ੍ਹਾ ਤੋਂ ਨਹੀਂ ਹੁੰਦਾ। ਅਗਰ ਗੱਡੀ ਦਾ ਸਿਲੰਡਰ ਖਰਾਬ ਹੈ ਉਹਦੀ ਵਜ੍ਹਾ ਤੋਂ ਵੀ ਸ਼ੋਰ ਹੋਵੇਗਾ। ਗੱਡੀ ਦੀਆਂ ਡਿਸਕਾਂ ਬ੍ਰੇਕ ਜਿਹੜੀਆਂ ਬ੍ਰੇਕ ਵਾਲੀਆਂ ਡਿਸਕਾਂ ਹੁੰਦੀਆਂ ਨੇ ਉਹ ਚੇਂਜ ਕਰਨ ਵਾਲੀਆਂ ਨੇ ਤਾਂ ਵੀ ਸ਼ੋਰ ਹੋਵੇਗਾ। ਦਰਵਾਜ਼ਾ ਜ਼ੋਰ ਨਾਲ ਬੰਦ ਕਰਦੇ ਹੋ, ਹਰਨ ਵਜਾਉਂਦੇ ਹੋ, ਇਹ ਵੀ ਸ਼ੋਰ ਹੈ। ਠੀਕ ਹੈ। ਦੂਸਰਾ ਸਵਾਲ ਜੀ, ਇਹ 200 ਦਾ ਨਿਸ਼ਾਨ ਆ ਗਿਆ ਤੇ 200 ਤੇ ਯੂ ਟਰਨ ਨਹੀਂ ਹੁੰਦਾ। In presenza del segnale raffigurato ਇਸ ਨਿਸ਼ਾਨ ਦੀ ਮੌਜੂਦਗੀ ਦੇ ਵਿੱਚ ਇਹ ਪੋਸੀਬਲ effettuare ਕਹਿੰਦਾ ਮੁਮਕਨ ਹੈ ਕਰਨਾ in versione di marcia U-turn। ਕਹਿੰਦਾ U-turn ਕਰਨਾ ਮੁਮਕਨ ਹੈ nel tratto in discesa ਢਲਾਣ ਤੇ। ਫਾਲਤੂ U-turn ਅਸੀਂ ਇੱਥੇ ਨਹੀਂ ਕਰ ਸਕਦੇ। ਤੀਸਰਾ ਸਵਾਲ ਜੀ, ਸਵਾਲ ਤੁਸੀਂ ਵੇਖ ਲਿਆ, ਕੋਈ ਵੀ ਗੱਡੀ ਜਿਹੜੀ 10 ਮੀਟਰ ਤੋਂ ਜ਼ਿਆਦਾ ਲੰਬੀ ਹੈ ਉਹ ਨਹੀਂ ਚੱਲ ਸਕਦੀ। ਚਾਹੇ ਉਹ ਕੱਲੀ ਹੈ ਜਾਂ ਉਹਨੇ ਆਪਣੇ ਪਿੱਛੇ ਮੁੜ ਕੇ ਟੋਚਨ ਕੀਤੀ ਹੈ, ਦੋਵਾਂ ਨੂੰ ਮਿਲਾ ਕੇ ਅਗਰ ਉਹਦੀ ਲੰਬਾਈ 10 ਮੀਟਰ ਤੋਂ ਵੱਧ ਗਈ ਹੈ ਉਹ ਗੱਡੀ ਇੱਥੇ ਨਹੀਂ ਚੱਲ ਸਕਦੀ। In presenza del segnale raffigurato ਕਹਿੰਦਾ ਇਸ ਨਿਸ਼ਾਨ ਦੀ ਮੌਜੂਦਗੀ ਦੇ ਵਿੱਚ ਇਹ consentito il transito ਕਹਿੰਦਾ ਚੱਲਣੇ ਦੀ ਇਜਾਜ਼ਤ ਹੈ di un'autovettura ਕਾਰ ਨੂੰ che traina un carvan ਜਿਸ ਆਪਣੇ ਪਿੱਛੇ ਕਾਰਵਾਨ ਟੋਚਨ ਕੀਤੇ ਹੈ anche se insieme ਭਾਵੇਂ ਕਹਿੰਦਾ ਉਹ ਇਕੱਠਿਆਂ ਹੋ ਕੇ superano i 10 metri 10 ਮੀਟਰ ਤੋਂ ਵੱਧ ਜਾਂਦੇ ਨੇ ਫਿਰ ਵੀ ਕਹਿੰਦਾ ਉਹਨਾਂ ਨੂੰ ਚੱਲਣੇ ਦੀ ਇਜਾਜ਼ਤ ਹੈ। ਫਾਲਤੂ ਹੀ ਦੱਸਿਆ ਹੈ ਕੋਈ ਵੀ ਗੱਡੀ ਜਿਹਦੀ ਲੰਬਾਈ 10 ਮੀਟਰ ਤੋਂ ਵੱਧ ਜਾਏ ਉਹ ਇੱਥੇ ਨਹੀਂ ਚੱਲ ਸਕਦੀ। 4 ਨੰਬਰ ਜੀ, ਜਿੱਧਰ ਕੋਈ ਗੱਡੀ ਜਾਣਾ ਚਾਹਵੇ ਜਾ ਸਕਦੀ ਹੈ ਲੇਕਿਨ ਵੇਖ ਕੇ ਜਿਹਦੀ ਪਹਿਲ ਬਣਦੀ ਉਹਨੂੰ ਪਹਿਲ ਦੇ ਕੇ। in presenza delle strisce di guida in figura ਕਹਿੰਦੇ strisce ਦੀ guida ਨੇ ਤਸਵੀਰ ਦੇ ਵਿੱਚ ਇਹਨਾਂ ਦੀ ਮੌਜੂਦਗੀ ਵਿੱਚ il veicolo B ਗੱਡੀ può svoltare a sinistra ਕਹਿੰਦਾ ਉਹ ਖੱਬੇ ਮੁੜ ਸਕਦੀ ਹੈ dando però la precedenza al veicolo A ਇਹ ਗੱਡੀ ਨੂੰ ਪਹਿਲ ਦੇ ਕੇ। ਵੇਖੋ ਜੀ B ਜਿਹੜੀ ਹੈ ਗੱਡੀ ਰੋਸੋ ਜਿਹੜੀ ਹੈ ਇਹ ਸਿਨਿਸਤਰਾ ਖੱਬੇ ਮੁੜ ਸਕਦੀ ਹੈ ਲੇਕਿਨ ਇਹ ਨੂੰ ਪਹਿਲ ਦੇ ਕੇ ਜਾਏਗੀ। ਠੀਕ ਹੈ। ਵੇਰੋ 5 ਨੰਬਰ ਜੀ, ਤਸਵੀਰ ਤੁਸੀਂ ਵੇਖ ਲਈਏ il pannello raffigurato indica ਪਨੇਲੋ ਦੱਸ ਰਹੀ ਹੈ una zona ਇੱਕ ਜ਼ੋਨਾ ਵਿੱਚ dove piove spesso ਜਿੱਥੇ ਕਹਿੰਦਾ ਅਕਸਰ ਬਾਰਿਸ਼ ਹੁੰਦੀ ਰਹਿੰਦੀ ਹੈ। ਫਾਲਤੂ ਜੀ ਇਸ ਪਨੇਲੋ ਦਾ ਇਹ ਮਤਲਬ ਨਹੀਂ। 6 ਨੰਬਰ il conducente che intende immettersi ਜਿਹੜਾ ਡਰਾਈਵਰ ਐਂਟਰ ਹੋਣਾ ਚਾਹੁੰਦਾ ਹੈ nel flusso della circolazione ਟ੍ਰੈਫਿਕ ਦੇ ਚੱਲਣੇ ਵਿੱਚ ਟ੍ਰੈਫਿਕ ਦੇ ਫਲੋ ਦੇ ਵਿੱਚ deve tenere conto ਕਹਿੰਦਾ ਉਹ ਆਪਣੇ ਮਾਈਂਡ 'ਚ ਰੱਖੇ della posizione position distanza ਫਾਸਲਾ direzione degli altri utenti della strada ਜਿਹੜੇ ਸੜਕ ਤੇ ਦੂਸਰੇ ਬੰਦੇ ਨੇ ਦੂਸਰੇ ਡਰਾਈਵਰ ਨੇ ਕਹਿੰਦਾ ਉਹਨਾਂ ਦੀ ਪੋਜੀਸ਼ਨ ਉਹਨਾਂ ਦਾ ਫਾਸਲਾ ਉਹਨਾਂ ਦੀ ਡਾਇਰੈਕਸ਼ਨ ਆਪਣੇ ਜ਼ਿਹਨ ਰੱਖੇ। ਵੇਰੋ ਜੀ ਕਿਉਂਕਿ ਇਹ ਚੀਜ਼ਾਂ ਨੋਟ ਕਰਨੀਆਂ ਨੇ ਗੱਡੀ ਕਿੰਨੀ ਦੂਰ ਹੈ, ਕਿਹੜੀ ਸਾਈਡ ਤੇ ਆਉਂਦੀ ਹੈ ਪਈ, ਕਿੰਨੀ ਸਪੀਡ ਤੇ ਆਉਂਦੀ ਹੈ ਪਈ। 7ਵਾਂ ਜੀ, la sosta è vietata in seconda fila ਕਹਿੰਦਾ ਸੋਸਤਾ ਦੂਜੀ ਲਾਈਨ ਦੇ ਵਿੱਚ ਮਨਾ ਹੈ। ਮਸਲਨ ਸੜਕ ਦੀ ਸਾਈਡ ਤੇ ਇੱਕ ਗੱਡੀਆਂ ਦੀ ਲਾਈਨ ਲੱਗੀ ਹੈ, ਦੂਸਰੀ ਲਾਈਨ ਕਹਿੰਦਾ ਮਨਾ ਵੇ। salvo che si tratti di veicoli a due ruote ਜੇ ਕਹਿੰਦਾ ਕੋਈ ਦੋ ਟਾਇਰਾਂ ਵਾਲੀ ਗੱਡੀ ਨਹੀਂ ਮਤਲਬ ਮੋਟਰੀ ਨਾ ਮੋਟਰਸਾਈਕਲ ਨਹੀਂ ਤਾਂ ਵੇਰੋ ਜੀ। 8ਵਾਂ ਸਵਾਲ ਜੀ, il casco deve essere indossato ਕਹਿੰਦਾ ਹੈਲਮਟ ਲਾਜ਼ਮੀ ਪਾ ਲੈਣਾ anche per spostamenti brevi ਥੋੜੇ ਸਫ਼ਰ ਵਾਸਤੇ ਵੀ ਇਹ ਆ ਬਾਸਾ ਵੈਲੋਚਿਟà ਤਾਂ ਭਾਵੇਂ ਕਹਿੰਦਾ ਬਾਸਾ ਵੈਲੋਚਿਟà ਥੋੜੀ ਸਪੀਡ ਤੇ ਉਹ ਥੋੜਾ ਸਫ਼ਰ ਕਰਦੇ ਹੋ ਫਿਰ ਵੀ ਹੈਲਮਟ ਪਾ ਲੈਣਾ। ਵੇਰੋ 9ਵਾਂ ਜੀ, un alimentazione pesante ਕਹਿੰਦਾ ਜਿਹੜਾ ਭਾਰਾ ਖਾਣਾ, ਭਾਰੇ ਖਾਣੇ ਤੋਂ ਮਤਲਬ ਜਿਹੜਾ ਖਾਣਾ ਜਲਦੀ ਨਹੀਂ ਹਜ਼ਮ ਹੁੰਦਾ। ed eccessiva ਕਹਿੰਦਾ ਜ਼ਿਆਦਾ sconsigliata ਕਹਿੰਦਾ sconsigliata ਵੀ ਇਹਦਾ ਮਸ਼ਵਰਾ ਨਹੀਂ ਦਿੰਦਾ ਫਿਰ ਕੀ ਦੇਵੇ ਗੁਜ਼ਾਰੇ ਜਿਸ ਡਰਾਈਵਿੰਗ ਕਰਨੀ ਹੈ। ਵੇਰੋ ਮਤਲਬ ਜਿਸ ਡਰਾਈਵਿੰਗ ਕਰਨੀ ਹੈ ਕਿ ਲੰਮੇ ਸਫ਼ਰ ਤੇ ਜਾਣਾ ਹੈ ਤੇ ਕਹਿੰਦਾ ਉਹਦੇ ਵਾਸਤੇ ਬਿਹਤਰ ਹੈ ਮਤਲਬ ਉਹਨੂੰ ਸਲਾਹ ਨਹੀਂ ਦਿੰਦਾ ਕਿ ਉਹ ਜ਼ਿਆਦਾ ਖਾਣਾ ਖਾਵੇ ਤੇ ਭਾਰਾ ਖਾਣਾ ਖਾਵੇ। ਭਾਰੇ ਤੋਂ ਮਤਲਬ ਜਿਹੜਾ ਜਲਦੀ ਹਜ਼ਮ ਨਹੀਂ ਹੁੰਦਾ। ਠੀਕ ਹੈ ਜੀ। ਵੇਰੋ 10ਵਾਂ ਜੀ,
Il conducente di un veicolo ਕਹਿੰਦਾ ਜਿਹੜਾ ਗੱਡੀ ਦਾ ਡਰਾਈਵਰ ਹੈ deve rispettare ਕਹਿੰਦਾ ਉਸ ਲਾਜ਼ਮੀ ਰਿਸਪੈਕਟ ਕਰਨੀ ਹੈ gli agenti del traffico ਟ੍ਰੈਫਿਕ ਵਾਲੇ ਦੀ solo se sono in divisa ਕਹਿੰਦਾ ਅਗਰ ਉਹ ਵਰਦੀ ਵਿੱਚ ਨੇ ਤਾਂ ਸਿਰਫ ਉਹਦੀ ਰਿਸਪੈਕਟ ਕਰਨੀ ਹੈ ਫਾਲਤੂ ਜੇ ਅਗਰ ਵਰਦੀ ਵਿੱਚ ਨਾ ਵੀ ਹੋਣ ਤਾਂ ਵੀ ਉਹਨਾਂ ਦੀ ਰਿਸਪੈਕਟ ਕਰਨੀ ਹੈ ਤੁਸੀਂ ਵੇਖਿਆ ਹੋਵੇਗਾ ਕਿ ਜਦੋਂ ਸੜਕ ਦੇ ਉੱਤੇ ਕੰਮ ਚੱਲ ਰਿਹਾ ਹੁੰਦਾ ਹੈ ਉਹ ਨਾਰਮਲ ਕੰਮ ਕਰਨ ਵਾਲੇ ਬੰਦੇ ਉਹ ਜਿਹੜੇ ਨੇ ਉਹ ਪਲੇਟਾਂ ਲੈ ਖਲੋਤੇ ਹੁੰਦੇ ਨੇ ਇੱਕ ਸਾਈਡ ਤੇ ਰੋਸੋ ਹੁੰਦਾ ਤੇ ਇੱਕ ਸਾਈਡ ਤੇ ਵੇਰਦੇ ਹੁੰਦਾ ਹੈ ਸਾਰੇ ਬੰਦੇ ਉਹਨਾਂ ਦੀ ਸੁਣਦੇ ਪੈਂਦੇ ਨੇ ਰੋਸੋ ਕਰਦੇ ਨੇ ਰੁਕ ਜਾਂਦੇ ਨੇ ਵੇਰਦੇ ਕਰਦੇ ਨੇ ਚਲੇ ਜਾਂਦੇ ਨੇ ਠੀਕ ਹੈ ਇਹ ਕਹਿੰਦਾ ਸਿਰਫ ਵਰਦੀ ਵਿੱਚ ਹੋਣ ਤੇ ਤਾਂ ਤੁਸੀਂ ਉਹਨਾਂ ਤੇ ਅਮਲ ਕਰਨਾ ਹੈ ਉਹਨਾਂ ਦੀ ਗੱਲ ਸੁਣਨੀ ਹੈ ਫਾਲਸੋ 11 ਨੰਬਰ ਜੀ ਨਿਸ਼ਾਨ ਤੁਸੀਂ ਵੇਖ ਲਿਆ ਸਿੱਧਿਆਂ ਜਾ ਸਕਦੇ ਹੋ ਔਰ ਖੱਬੇ ਮੁੜ ਸਕਦੇ ਹੋ il segnale raffigurato indica ਨਿਸ਼ਾਨ ਦੱਸ ਰਿਹਾ ਕਿ obbligatorio ਵੀ ਲਾਜ਼ਮੀ ਹੈ proseguire solo dritto ਕਹਿੰਦਾ ਸਿਰਫ ਸਿੱਧਿਆਂ ਜਾਣਾ ਲਾਜ਼ਮੀ ਹੈ ਫਾਲਤੂ ਦੀ ਖੱਬੇ ਵੀ ਮੁੜ ਸਕਦੇ ਆ 12 ਨੰਬਰ la luce gialla lampeggiante del tipo B in figura ਕਹਿੰਦੇ ਜਿਹੜੀ B ਲਾਈਟ ਹੈ lampeggiante ਵੇ indica ਤੇ ਦੱਸ ਰਹੀ ਹੈ ਕਿ nello svoltare a destra ਵੇ ਸੱਜੇ ਮੁੜਦੇ ਹੋ i veicoli debbono dare la precedenza ਗੱਡੀਆਂ ਲਾਜ਼ਮੀ ਹੱਕ ਦੇਣਾ ਹੈ ਆਈ ਪੈਦੋਨੀ ਪੈਦਲ ਵੇਰੋ ਜੀ ਜਦੋਂ ਤੁਸੀਂ ਚੌਕ ਦੇ ਵਿੱਚੋਂ ਸੱਜੇ ਮੁੜੋ ਤੇ ਪੈਦਲ ਨੂੰ ਹੱਕ ਦੇਣਾ ਹੁੰਦਾ ਠੀਕ ਹੈ ਇਹਨਾਂ ਫਾਲਸੋ ਕੀਤੇ ਤੇ ਲੇਕਿਨ ਵੇਰੋ ਹੈ 13 ਨੰਬਰ ਜੀ se si attraversa un incrocio ਕਹਿੰਦਾ ਅਗਰ ਚੌਕ ਕ੍ਰਾਸ ਕਰਦੇ ਹੋ ਆ forte velocità ਜ਼ਿਆਦਾ ਸਪੀਡ ਤੇ avendo il dritto di precedenza ਤੁਹਾਡੀ ਪਹਿਲ ਸੀ ਤੇ ਫਿਰ ਵੀ ਕਹਿੰਦਾ ਤੁਸੀਂ ਜ਼ਿਆਦਾ ਸਪੀਡ ਤੇ ਚੌਕ ਨੂੰ ਕ੍ਰਾਸ ਕਰਦੇ ਹੋ in caso di incidente ਤੇ ਐਕਸੀਡੈਂਟ ਦੀ ਸੂਰਤ ਵਿੱਚ ਸੀ ਇਹ ਕੰਪਲੀਟamente privi di responsabilità ਮਤਲਬ ਕਹਿੰਦਾ ਐਕਸੀਡੈਂਟ ਹੋ ਜਾਂਦਾ ਤੁਹਾਡਾ ਕੋਈ ਜ਼ੁਮਨ ਨਹੀਂ ਹੋਣ ਲੱਗਾ ਫਾਲਸੋ ਜੀ ਉਹਦੇ ਕਹਿਣ ਦਾ ਮਤਲਬ ਤੁਹਾਡੀ ਪਹਿਲ ਹੈ ਐਕਸੀਡੈਂਟ ਹੋ ਗਿਆ ਤਾਂ ਕੋਈ ਨਹੀਂ ਤੁਹਾਡੀ ਕੋਈ ਮਤਲਬ ਜ਼ਿੰਮੇਵਾਰੀ ਨਹੀਂ ਤੁਹਾਡਾ ਕੋਈ ਕਸੂਰ ਨਹੀਂ ਫਾਲਸੋ ਜੀ ਬੇਸ਼ੱਕ ਸਾਡੀ ਪਹਿਲ ਹੋਵੇ ਲੇਕਿਨ ਅਸੀਂ ਫੋਰਤੇ ਵੈਲੋਸਿਟੀ ਜ਼ਿਆਦਾ ਸਪੀਡ ਨਹੀਂ ਰੱਖ ਸਕਦੇ ਚੌਕ ਦੇ ਵਿੱਚੋਂ ਗੱਡੀ ਆਰਾਮ ਨਾਲ ਜਿਹੜੀ ਕਰਨੀ ਹੈ ਠੀਕ ਹੈ 14 ਨੰਬਰ ਸਵਾਲ ਜੀ gli specchi retrovisori ਕਹਿੰਦਾ ਜਿਹੜੇ ਪਿੱਛੇ ਵੇਖਣ ਵਾਲੇ ਸ਼ੀਸ਼ੇ ਨੇ devono essere utilizzati ਕਹਿੰਦਾ ਇਹਨਾਂ ਨੂੰ ਇਸਤੇਮਾਲ ਕਰਨਾ ਹੈ dal conducente ਡਰਾਈਵਰ ਜਿਹੜਾ ਹੈ per controllare ਚੈੱਕ ਕਰਨੇ ਦੇ ਲਈ ਕੰਟਰੋਲ ਕਰਨੇ ਦੇ ਲਈ prima di svoltare ਮੁੜਨੇ ਤੋਂ ਪਹਿਲਾਂ ਕਿ non sopraggiungano veicoli da dietro ਮਤਲਬ ਪਿੱਛੋਂ ਗੱਡੀਆਂ ਤੇ ਨਹੀਂ ਆ ਰਹੀਆਂ ਵੇਰੋ ਜੀ ਜਦੋਂ ਤੁਸੀਂ ਮੁੜਨਾ ਹੈ ਤੇ ਸ਼ੀਸ਼ਿਆਂ ਵਿੱਚੋਂ ਪਿੱਛੋਂ ਵੇਖ ਲੈਣਾ ਵੀ ਕੋਈ ਗੱਡੀ ਤੇ ਨਹੀਂ ਆ ਰਹੀ 15 ਨੰਬਰ ਜੀ il traino per incombente situazione di emergenza ਕਹਿੰਦਾ ਜਿਹੜਾ ਐਮਰਜੈਂਸੀ ਵਿੱਚ ਟੋ ਚੈਨ ਕਰਦੇ ਹੋ di un veicolo in avaria ਜਿਹੜੀ ਗੱਡੀ ਖਰਾਬ ਹੋ ਗਈ ਹੈ ਉਹਨੂੰ deve avvenire attraverso un solido collegamento ਕਹਿੰਦਾ ਉਹਨੂੰ solido collegamento ਕਰਨਾ ਮਤਲਬ ਉਹਨੂੰ ਮਜ਼ਬੂਤੀ ਨਾਲ ਬੰਨ ਲੈਣਾ porque idoneamente segnalato ਤੇ ਕਹਿੰਦਾ ਉਹਦੀ ਨਿਸ਼ਾਨਦੇਹੀ ਵੀ ਕਰਨੀ ਹੈ per rendere i veicoli chiaramente visitabili ਤਾਂ ਕਿ ਗੱਡੀਆਂ ਨੂੰ chiaramente visitabili ਮਤਲਬ ਸਹੀ ਨਜ਼ਰ ਆਵੇ dagli altri utenti della strada ਸੜਕ ਤੇ ਦੂਸਰੇ ਬੰਦੇ ਨੇ ਵੇਰੋ ਜੀ ਦੂਸਰੇ ਬੰਦੇ ਤੋਂ ਮਤਲਬ ਜਿਹੜੇ ਦੂਸਰੇ ਡਰਾਈਵਰ ਨੇ ਜਿਹੜੇ ਗੱਡੀਆਂ ਚਲਾ ਰਹੇ ਨੇ ਮਸਲਨ ਆਪਣੀ ਗੱਡੀ ਦੇ ਸਾਂ ਪਿੱਛੇ ਗੱਡੀ ਟੋ ਚੈਨ ਕੀਤੀ ਹੈ ਵਿੱਚ ਤਾਰ ਹੀ ਸਮਝ ਲਓ ਇੱਕ ਤਾਰ ਉਹ ਅਸਾਂ ਪਾਈ ਹੈ ਦੂਸਰੀ ਗੱਡੀ ਨੂੰ ਉਸ ਤਾਰ ਦੇ ਉੱਤੇ ਵੀ ਕੋਈ ਐਸੀ ਚੀਜ਼ ਲਾਣੀ ਹੈ ਕੋਈ ਕਪੜਾ ਲਾ ਦਿਓ ਕੋਈ ਐਸੀ ਤਰ੍ਹਾਂ ਚੀਜ਼ ਲਾ ਦਿਓ ਤਾਂ ਕਿ ਦੂਸਰੀਆਂ ਗੱਡੀਆਂ ਨੂੰ ਪਤਾ ਲੱਗੇ ਵੀ ਇਹ ਗੱਡੀ ਟੋ ਚੈਨ ਹੋਈ ਹੈ ਇਹਦੇ ਦਰਮਿਆਨ ਦੇ ਵਿੱਚ ਤਾਰ ਹੈ ਇਹ ਨਾ ਹੋਵੇ ਕਿ ਦੂਸਰੀ ਗੱਡੀ ਵਿੱਚ ਆ ਕੇ ਵੜਨੇ ਦੀ ਕੋਸ਼ਿਸ਼ ਕਰੇ ਕੋਈ ਮੋਟਰਸਾਈਕਲ ਵਿੱਚ ਆ ਕੇ ਵੜਨੇ ਦੀ ਕੋਸ਼ਿਸ਼ ਕਰੇ ਇਸ ਤੋਂ ਕਹਿੰਦਾ ਹੈ ਕਿ ਨਿਸ਼ਾਨ ਦੀ ਸਿਗਨਲਾਰੇ ਵੀ ਕਰਨਾ ਹੈ ਠੀਕ ਹੈ ਵੇਰੋ 16 ਨੰਬਰ ਜੀ ਇਹ vietato circolare ਕਹਿੰਦਾ ਚੱਲਣਾ ਮਨਾ ਹੈ sulle strade pubbliche ਪਬਲਿਕ ਸੜਕਾਂ ਦੇ ਉੱਤੇ con un autoveicolo ਉਸ ਗੱਡੀ ਦੇ ਨਾਲ dotato della targa prova ਜਿਹਨੂੰ ਤਾਰਗਾ ਪ੍ਰੋਵਾ ਲੱਗਿਆ ਹੋਇਆ ਫਾਲਤੂ ਜੀ ਅੱਗੇ ਵੀ ਬੜੀ ਵਾਰੀ ਦੱਸਿਆ ਤਾਰਗਾ ਪ੍ਰੋਵਾ ਤੁਸੀਂ ਲਾ ਕੇ ਗੱਡੀ ਨੂੰ ਚੱਲ ਸਕਦੇ ਹੋ ਕਿਉਂਕਿ ਤਾਰਗੇ ਪ੍ਰੋਵੇ ਤੁਸੀਂ ਅਕਸਰ ਵੇਖਿਆ ਜਿਹੜੇ ਸ਼ੋਰੂਮ ਵਾਲੇ ਨੇ ਉਹ ਤਾਰਗੇ ਪ੍ਰੋਵੇ ਨਾਲ ਹੀ ਗੱਡੀਆਂ ਲਿਆਉਂਦੇ ਨੇ ਮਸਲਨ ਮੈਂ ਬਰੇਸ਼ੀਆ ਰਹਿਣਾ ਮੇਰੇ ਕੋਲ ਤਾਰਗਾ ਪ੍ਰੋਵਾ ਵੇ ਮੈਂ ਮਿਲਾਨ ਤੋਂ ਗੱਡੀ ਖਰੀਦੀ ਹੈ ਮੈਂ ਉਹ ਗੱਡੀ ਲਿਆਉਣੀ ਹੈ ਤੇ ਮੈਂ ਉਹ ਤਾਰਗਾ ਲੈ ਜਾਵਾਂਗਾ ਤੇ ਗੱਡੀ ਦੇ ਪਿੱਛੇ ਲਾ ਕੇ ਮੈਂ ਉਹ ਗੱਡੀ ਇੱਥੇ ਲਿਆ ਸਕਣਾ ਮਤਲਬ ਤਾਰਗਾ ਪ੍ਰੋਵਾ ਲਾ ਕੇ ਤੁਸੀਂ ਗੱਡੀ ਚਲਾ ਸਕਦੇ ਹੋ ਠੀਕ ਹੈ ਜੀ ਅੱਛਾ ਸੱਚ ਇੱਕ ਇਹਨਾਂ ਦੀ ਇਹ ਗਲਤੀ ਹੋਈ ਹੈ ਠੀਕ ਹੈ ਇਹਨਾਂ ਫਾਲਸੋ ਕੀਤੇ ਹੈ ਵੇਰੋਏ ਅਸੀਂ ਇਸਤੇਮਾਲ ਕਰ ਸਕਦੇ ਹਾਂ 17 ਨੰਬਰ ਜੀ la responsabilità penale ਕਹਿੰਦੇ ਜਿਹੜੀ penale ਵੇ connessa ਇਹਦਾ ਤਲਕ ਹੈ al sinistro stradale road accident ਦੇ ਨਾਲ sorge ਕਹਿੰਦੇ ਲੱਗਦੀ ਏ ਮਤਲਬ penale ਲੱਗਦੀ ਏ quando il veicolo vada completamente distrutto ਕਹਿੰਦਾ ਜਦੋਂ ਗੱਡੀ ਪੂਰੀ ਤਰ੍ਹਾਂ distrutto ਹੋ ਜਾਏ ਤਬਾਹ ਹੋ ਜਾਏ ਟੁੱਟ ਜਾਏ ਉਦੋਂ penale ਲੱਗਦੀ ਹੈ ਫਾਲਤੂ ਜੀ penale ਜਿਹੜੀ ਏ ਗੱਡੀ ਦੇ ਟੁੱਟਣ ਨਾਲ ਨਹੀਂ ਲੱਗਦੀ penale ਲੱਗਦੀ ਏ ਜਦੋਂ ਬੰਦਿਆਂ ਨੂੰ ਨੁਕਸਾਨ ਹੁੰਦਾ ਹੈ 18 ਨੰਬਰ ਜੀ ਨਿਸ਼ਾਨ ਤੁਸੀਂ ਵੇਖ ਲਿਆ ਸਾਡੀ ਸਾਈਡ ਰੋਸੋ ਵੇ ਠੀਕ ਹੈ
ਤੇ ਅਗਰ ਇਹ ਤੇ ਜਾਲੋ ਲਾਈਟ lampeggiante ਹੋਵੇ ਤੇ ਫਿਰ ਅਸਾਂ ਪਹਿਲ ਦੂਸਰਿਆਂ ਨੂੰ ਦੇਣੀ ਹੈ। ਠੀਕ ਹੈ। In presenza del segnale raffigurato ਇਸ ਨਿਸ਼ਾਨ ਦੀ ਮੌਜੂਦਗੀ ਦੇ ਵਿੱਚ ਇਹ del semaforo a tre luci ਕਹਿੰਦਾ ਇਸ਼ਾਰਾ ਤਿੰਨ ਲਾਈਟਾਂ ਵਾਲਾ dobbiamo dare la precedenza ਕਹਿੰਦਾ ਹੱਕ ਦੇਣਾ se il semaforo a luce gialla luce lampeggiante gialla ਕਹਿੰਦਾ ਅਗਰ ਇਹਦੀ ਲਾਈਟ ਜਿਹੜੀ ਹੈ ਜਾਲਾ lampeggiante ਹੋਵੇ ਵੇਰੋ ਜੀ ਅਗਰ ਜਾਲੋ ਲਾਈਟ lampeggiante ਹੋਵੇ ਤੇ ਇਹ ਨਿਸ਼ਾਨ ਹੋਵੇ ਤੇ ਅਸਾਂ ਪਹਿਲ ਦੇਣੀ ਹੈ dare precedenza ਕਰਨਾ। 19 ਨੰਬਰ ਜੀ ਇਹ ਨਿਸ਼ਾਨ ਬਿਲਕੁਲ ਉੱਥੇ ਲੱਗਿਆ ਜਿੱਥੋਂ ਸੱਜੇ ਮੁੜਨਾ ਹੈ। ਠੀਕ ਹੈ। ਇਸ ਤੋਂ ਪਹਿਲਾਂ ਪ੍ਰੇਵੀਜ਼ੋ ਵੀ ਹੋ ਸਕਦਾ ਜਿਹੜਾ ਤੁਹਾਨੂੰ ਦੱਸੇਗਾ ਇੰਨੇ ਮੀਟਰ ਅੱਗੇ ਜਾ ਕੇ ਤੁਹਾਨੂੰ ਸੱਜੇ ਮੁੜਨਾ ਹੈ। ਠੀਕ ਹੈ। il segnale raffigurato ਨਿਸ਼ਾਨ ਦਿਖਾਇਆ ਗਿਆ può essere preceduto ਕਹਿੰਦੇ ਇਸ ਤੋਂ ਪਹਿਲਾਂ ਹੋ ਸਕਦਾ ਹੈ da un segnale di previso ਵਾਲਾ ਨਿਸ਼ਾਨ vero। 20 ਨੰਬਰ ਜੀ lo spazio di frenatura ਕਹਿੰਦੇ spazio di frenatura ਵੇ si quadruplica 4 ਗੁਣਾ ਹੋਵੇਗਾ se la velocità si raddoppia ਅਗਰ ਸਪੀਡ ਡਬਲ ਹੈ ਤੇ vero ਜੀ raddoppia ਕਿਹਨੂੰ ਆਖਦੇ ਨੇ 2 ਨੂੰ ਡਬਲ ਹੋ ਗਿਆ ਮਤਲਬ 2 ਹੋ ਗਿਆ 2 ਨੂੰ 2 ਨਾਲ ਜ਼ਰਬ ਦੇਣੀ ਹੈ 4 ਕੁਆਡਰੂਪਲਿਕਾ 4 ਨੂੰ ਆਖਦੇ ਨੇ। ਠੀਕ ਹੈ। ਸੌਖਾ ਲਫ਼ਜ਼ਾਂ ਸਮਝਾਣਾ ਪਿਆ। 21 ਨੰਬਰ ਜੀ ਇਹ vietato il sorpasso ਕਹਿੰਦਾ ਓਵਰਟੇਕ ਕਰਨਾ ਮਨਾ ਹੈ quando il veicolo che precede ਜਦੋਂ ਅੱਗੇ ਵਾਲੀ ਗੱਡੀ ha azionato indicatore di direzione destro ਕਹਿੰਦਾ ਜਦੋਂ ਅੱਗੇ ਵਾਲੀ ਗੱਡੀ ਸੱਜੇ ਮੁੜਨੇ ਵਾਲਾ ਇਸ਼ਾਰਾ ਲਾ ਲਿਆ ਹੈ ਆਨ ਕਰ ਲਿਆ ਹੈ ਤੇ ਫਿਰ ਉਹਨੂੰ ਓਵਰਟੇਕ ਕਰਨਾ ਮਨਾ ਹੈ ਫਾਲਸੋ ਜੀ। 22 ਨੰਬਰ durante la marcia è obbligatorio ਕਹਿੰਦਾ ਚਲਦਿਆਂ ਹੋਇਆਂ ਲਾਜ਼ਮੀ ਹੈ tenere accese le luci abbaglianti ਕਿ ਤੁਸੀਂ abbaglianti ਲਾਈਟਾਂ ਆਨ ਰੱਖੋ a partire dal tramonto del sole ਮਤਲਬ ਜਦੋਂ ਸੂਰਜ ਡੁੱਬਦਾ ਹੈ fino al suo sorgere ਉਹਦੇ ਨਿਕਲਣੇ ਤੱਕ ਫਾਲਸੋ ਜੀ abbaglianti ਨਹੀਂ ਆਨ ਰੱਖ ਸਕਦੇ ana abbaglianti ਆਨ ਰੱਖਣੀ ਹੁੰਦੀਆਂ। 23 ਨੰਬਰ ਸਵਾਲ ਜੀ un conducente che ha assunto ਕਹਿੰਦਾ ਇੱਕ ਡਰਾਈਵਰ ਜਿਹਨੇ assunto ਇਸਤੇਮਾਲ ਕੀਤਾ ਹੈ una quantità eccessiva ਜ਼ਿਆਦਾ ਮਿਕਦਾਰ ਵਿੱਚ ਦੀ bevande alcoliche ਮਤਲਬ ਜ਼ਿਆਦਾ alcol ਇਸਤੇਮਾਲ ਕੀਤੀ ਸੋ può recuperare velocemente ਕਹਿੰਦਾ ਉਹ ਤੇਜ਼ੀ ਨਾਲ ਰਿਕਵਰ ਕਰ ਸਕਦਾ ਹੈ idoneità alla guida ਸਹੀ ਡਰਾਈਵਿੰਗ ਦੇ ਲਈ se assume caffè amaro ਅਗਰ ਉਹ ਕਾਫੀ ਯੂਜ਼ ਕਰਦਾ ਹੈ ਫਾਲਸੋ ਜੀ। ਅੱਛਾ ਜੀ ਮੈਂ ਉਹ ਚੀਜ਼ ਭੁੱਲ ਗਿਆ ਸੀ ਜਿਹੜੀ ਦੱਸਣਾ ਕਿ ਕਿਹੜੇ ਸਵਾਲ ਬਾਰ-ਬਾਰ ਆ ਰਹੇ ਨੇ ਹੁਣ ਇਹ ਸਵਾਲ ਪੜਿਆ ਤੇ ਮੈਨੂੰ ਯਾਦ ਆਇਆ। ਠੀਕ ਹੈ। ਇਹ ਸਵਾਲ ਜਿਹੜਾ ਇਹ ਬਾਰ-ਬਾਰ ਆਉਂਦਾ ਪਿਆ। ਠੀਕ ਹੈ। 26 ਨੰਬਰ ਜੀ per smontare una ruota ਕਹਿੰਦੇ ਇੱਕ ਟਾਇਰ ਖੋਲਣੇ ਵਾਸਤੇ ਮਸਲਨ ਗੱਡੀ ਦਾ ਟਾਇਰ ਪੈਂਚਰ ਹੋ ਗਿਆ ਤੇ ਉਹਨੂੰ ਖੋਲਣਾ ਹੈ per smontare una ruota ਕਹਿੰਦਾ ਇੱਕ ਟਾਇਰ ਖੋਲਣੇ ਵਾਸਤੇ bisogna fissare il martinetto ਕਹਿੰਦਾ ਜਿਹੜਾ ਜੈਕ ਹੈ martinetto ਵੇ ਉਹਨੂੰ ਫਿਕਸ ਕਰੋ il più lontano ਦੂਰ ਕਰਕੇ possibile ਜਿਤਨਾ ਹੋ ਸਕਦਾ della ruota da sostituire ਕਹਿੰਦਾ ਟਾਇਰ ਚੇਂਜ ਕਰਨਾ ਜੇ ਉਸ ਤੋਂ ਜਿਤਨਾ ਦੂਰ ਹੋ ਸਕਦਾ ਤੁਸੀਂ ਜੈਕ ਜਿਹੜਾ ਉਹਨੂੰ ਫਿਕਸ ਕਰੋ ਫਾਲਤੂ ਜਿਹੜਾ ਟਾਇਰ ਚੇਂਜ ਕਰੀਦਾ ਹੈ ਉਹਦੇ ਨਜ਼ਦੀਕ ਫਿਕਸ ਕਰੀਦਾ ਤਾਂ ਕਿ ਉਹਨੂੰ ਸੁਧਾ ਚੁੱਕ ਕੇ ਚੇਂਜ ਕਰ ਲਈਏ। 5 ਨੰਬਰ ਜੀ ਦਾਰੇ ਪ੍ਰੈਸੀਡੈਂਸੀ ਵਾਲਾ ਨਿਸ਼ਾਨ ਆ ਗਿਆ ਤੇ ਇਸ ਤੋਂ ਪਹਿਲਾਂ ਪ੍ਰੇਵੀਜ਼ੋ ਹੋ ਸਕਦਾ ਹੈ ਦਾਰੇ ਪ੍ਰੈਸੀਡੈਂਸੀ ਵਾਲਾ। ਠੀਕ ਹੈ। ਸਟਾਪ ਦਾ ਨਹੀਂ। il segnale raffigurato ਨਿਸ਼ਾਨ ਦਿਖਾਇਆ ਗਿਆ può essere preceduto ਕਹਿੰਦਾ ਇਸ ਤੋਂ ਪਹਿਲਾਂ ਹੋ ਸਕਦਾ ਹੈ dal previso ਕਹਿੰਦਾ ਪ੍ਰੇਵੀਜ਼ੋ ਹੋ ਸਕਦਾ ਕਿਦਾ di fermarsi a dare precedenza ਦਾ ਫਾਲਸੋ ਜੀ। ਅੱਛਾ ਜੀ fermarsi a dare precedenza ਸਟਾਪ ਵਾਲੇ ਨਿਸ਼ਾਨ ਨੂੰ ਆਖਦੇ ਨੇ ਸਿਰਫ ਦਾਰੇ ਪ੍ਰੈਸੀਡੈਂਸਾ ਹੁੰਦਾ ਤੇ ਫਿਰ ਠੀਕ ਹੋ ਜਾਣਾ ਸੀ। ਇਹ ਹੁਣ fermarsi a dare precedenza ਸਟਾਪ ਵਾਲੇ ਨਿਸ਼ਾਨ ਦੀ ਗੱਲ ਕਰਦਾ ਹੈ ਵੀ ਸਟਾਪ ਵਾਲਾ ਪ੍ਰੇਵੀਜ਼ ਹੋ ਸਕਦਾ ਫਾਲਸੋ ਜੀ। 26 ਨੰਬਰ ਇਹ ਸੜਕ ਦਾ ਨੰਬਰ ਦੱਸ ਰਿਹਾ ਹੈ il segnale raffigurato indica ਨਿਸ਼ਾਨ ਦੱਸ ਰਿਹਾ ਹੈ su strada urbana ਸੜਕ ਦੇ ਉੱਤੇ il numero del cavalcavia ਕਹਿੰਦਾ cavalcavia ਜਿਹੜਾ ਪੋਲੇ ਉਹਦਾ ਨੰਬਰ ਦੱਸ ਰਿਹਾ ਨਿਸ਼ਾਨ ਫਾਲਸੋ। 27 ਨੰਬਰ la distanza di sicurezza ਕਹਿੰਦਾ ਫਾਸਲਾ deve essere di almeno 100 metri ਘੱਟੋ ਘੱਟ 100 ਮੀਟਰ ਹੋਵੇ nelle forti discese ਜ਼ਿਆਦਾ ਢਲਾਣ ਦੇ ਉੱਤੇ ਫਾਲਸੋ। 28 ਨੰਬਰ secondo le norme di precedenza ਕਹਿੰਦਾ ਹੱਕ ਵਾਲੇ ਕਾਨੂੰਨ ਦੇ ਮੁਤਾਬਕ nel incrocio ਚੌਕ ਦੇ ਵਿੱਚ in figura ਤਸਵੀਰ ਦਿਖਾਇਆ ਗਿਆ il veicolo F ਕਹਿੰਦਾ ਜਿਹੜੀ F ਗੱਡੀ ਹੈ deve attendere ਇਸ ਇੰਤਜ਼ਾਰ ਕਰਨਾ ਹੈ il transito del veicolo A ਗੱਡੀ ਦੇ ਚੱਲਣੇ ਦਾ ਵੇਰੋ ਜੀ F ਜਿਹੜੀ ਹੈ A ਦੇ ਚੱਲਣੇ ਦਾ ਇੰਤਜ਼ਾਰ ਕਰੇ ਕਿਉਂਕਿ A ਜਿਹੜੀ ਹੈ F ਦੀ ਸੱਜੀ ਸਾਈਡ ਤੇ ਹੁੰਦੀ ਹੈ ਪਈ। 29 ਨੰਬਰ ਇਹ possibile alloggiare ਕਹਿੰਦਾ ਮੁਮਕਨ ਹੈ ਰਹਿਸ਼ ਰੱਖਣਾ ਨਹੀਂ ਕਾਰਵਾਨ ਦੇ ਵਿੱਚ durante la circolazione ਚਲਦਿਆਂ ਹੋਇਆਂ porque tutti i passeggeri ਜੇ ਕਹਿੰਦਾ ਸਾਰੇ ਪੈਸੇਂਜਰ allacino ਬੰਨ ਲੈਣ le cintura di sicurezza ਬੈਲਟ ਲੈਣ ਫਾਲਸੋ ਜੀ
ਕਾਰਵਾਨ ਦੇ ਵਿੱਚ ਪਿੱਛੇ ਜਦੋਂ ਤੁਸੀਂ ਚਲਾਉਂਦੇ ਹੋ ਪਏ, ਜਦੋਂ ਉਹਨੂੰ ਇੱਕ ਜਗ੍ਹਾ ਦੂਸਰੀ ਜਗ੍ਹਾ ਲੈ ਕੇ ਜਾ ਰਹੇ ਹੋ, ਪਿੱਛੇ ਅਸੀਂ ਰੈਸ਼ ਨਹੀਂ ਰੱਖ ਸਕਦੇ, ਅੱਗੇ ਅਗਲੀਆਂ ਸੀਟਾਂ ਤੇ ਬਹਿਣਾ ਜੀ ਔਰ ਬੈਲਟ ਲਾ ਕੇ ਬਹਿਣਾ ਜੀ। ਠੀਕ ਹੈ, ਫਾਲਸੋ। 3 ਨੰਬਰ ਸਵਾਲ ਜੀ, quando in un giorno di pioggia, ਕਹਿੰਦਾ ਬਾਰਿਸ਼ ਵਾਲੇ ਦਿਨ, si deve transitare ਚੱਲਦੇ ਹੋ su rotaie del tram ਦੀ ਪਟੜੀ ਦੇ ਉੱਤੇ, o su tombini presenti sulla carreggiata stradale, ਜਾਂ ਜਿਹੜੇ carreggiate ਦੇ ਉੱਤੇ ਗਟਰਾਂ ਦੇ ਢੱਕਣ ਹੁੰਦੇ ਨੇ ਉਹਨਾਂ ਦੇ ਉੱਤੇ ਕਹਿੰਦਾ ਚੱਲਦੇ ਹੋ। a bordo di un veicolo a 2 ruote, ਤੁਸੀਂ 2 ਟਾਇਰਾਂ ਵਾਲੀ ਗੱਡੀ ਦੇ ਉੱਤੇ ਮਤਲਬ ਮੋਟਰਸਾਈਕਲ ਮੋਟਰੀ ਨਾਲ ਚਲਾ ਰਹੇ ਹੋ। occorre accelerare decisamente, ਕਹਿੰਦਾ ਜ਼ਰੂਰੀ ਹੈ ਕਿ ਤੁਸੀਂ ਰੇਸ ਦਿਓ prima di transitare vi sopra, ਉਹਨਾਂ ਦੇ ਉੱਤੇ ਚੱਲਣ ਤੋਂ ਪਹਿਲਾਂ। ਫਾਲਸੋ। ਹੁਣ ਇਹ ਚੀਜ਼ਾਂ ਜਿਹੜੀਆਂ ਦੱਸੀਆਂ ਨੇ ਲੋਹੇ ਦੀਆਂ ਨੇ, ਤੇ ਬਾਰਿਸ਼ ਹੋਈ ਹੋਵੇ ਤੇ ਉਹ ਸਲਿਪਰੀ ਹੋ ਜਾਣਗੀਆਂ, ਤੁਸੀਂ ਇੱਕੋਦਮ ਰੇਸ ਦਿਓ ਤੇ ਟਾਇਰ ਜਿਹੜਾ ਗੱਡੀ ਦਾ ਸਲਿਪ ਹੋ ਜਾਏਗਾ, ਕਿਉਂਕਿ 2 ਟਾਇਰਾਂ ਵਾਲੀ ਗੱਡੀ ਦੀ ਗੱਲ ਕਰ ਰਿਹਾ ਹੈ, ਮਤਲਬ ਮੋਟਰੀ ਨਾਲ ਮੋਟਰਸਾਈਕਲ ਹੈ ਤੇ ਡਿੱਗ ਬੰਦਾ ਗਿਰਨੇ ਦਾ ਜ਼ਿਆਦਾ ਖਤਰਾ ਹੁੰਦਾ ਹੈ। ਠੀਕ ਹੈ ਜੀ, ਫਾਲਸੋ। ਅੱਛਾ ਜੀ, ਇਹਦੇ ਵਿੱਚ ਵੀ ਫਾਲਸੋ ਕਾਫੀ ਆਏ ਨੇ, ਨੋਟ ਵੇਖਨੇ ਕਿੰਨੇ ਆਏ ਨੇ। 1 2 3 4 5 6 7 8 9 10 11 12 13 14 15 16 17 18 18 ਸਵਾਲ ਜੀ ਫਾਲਸੋ ਨੇ। ਠੀਕ ਹੈ, ਹੁਣ ਤੱਕ ਮੈਂ ਜਿੰਨਾ ਨੋਟ ਕੀਤਾ ਹੈ, ਫਾਲਸੋ ਸਵਾਲ ਜ਼ਿਆਦਾ ਆਉਂਦੇ ਨੇ ਵੇਰੋ ਦੇ ਨਾਲੋਂ। ਠੀਕ ਹੈ, ਹਲੇ ਤੱਕ ਬੜਾ ਘੱਟ ਹੋਇਆ ਕਿ ਵੇਰੋ ਸਵਾਲ 16 ਆ ਗਏ ਹੋਣ। 30 ਸਵਾਲ ਨੇ, ਮਤਲਬ 15 ਵੀ ਹੋ ਸਕਦੇ ਨੇ, ਲੇਕਿਨ ਹਲੇ ਤੱਕ 16 ਜਿਹੜੇ ਨੇ ਵੇਰੋ ਨਹੀਂ ਆਏ। ਫਾਲਸੋ ਜਿਹੜੇ ਨੇ ਉਹ ਹੀ 16 ਹੁੰਦੇ ਨੇ, 17 ਹੁੰਦੇ ਨੇ, ਜਾਂ ਇੱਕ ਪਿੱਛੇ ਸਕੇ ਤੱਕ ਵੇਖਿਆ ਸੀ, ਹੋ ਸਕਦਾ ਕਿਸੇ ਚਾਹੇ ਵੀ ਹੁਣ, ਮੈਂ ਨੋਟ ਨਹੀਂ ਕੀਤਾ, ਲੇਕਿਨ ਜ਼ਿਆਦਾ ਨਜ਼ਰ ਉਹਨਾਂ ਤਾਂ ਉਸ ਟਾਈਮ ਹੀ ਉਸ ਸਕੇ ਤੇ ਜਾਂਦੀ ਜਿਹਦੇ ਵਿੱਚ ਜ਼ਿਆਦਾ ਫਾਲਸੋ ਆਏ ਹੋਣ। ਇੱਕ ਵਜੇ ਤੋਂ 19 ਆਏ ਸਨ ਫਾਲਸੋ ਜਿਹੜਾ। ਠੀਕ ਹੈ, ਚਲੋ ਜੀ, ਖੈਰ। ਤੇ ਬਾਕੀ ਉਹੀ ਚੀਜ਼ ਕਿ ਕਿਹੜੇ ਤੁਸੀਂ ਪੜ੍ਹਦੇ ਹੋ ਪਏ, ਵੇਖਦੇ ਹੋ ਪਏ, ਤੇ ਸਵਾਲ ਜਿਹੜੇ ਨੇ ਨੋਟ ਕਰ ਲਿਆ ਕਰੋ ਕਿ ਕਿਹੜੇ ਸਵਾਲ ਬਾਰ-ਬਾਰ ਆਉਂਦੇ ਨੇ। ਠੀਕ ਹੈ ਜੀ, ਚਲੋ ਇਨਸ਼ਾਅੱਲਾ ਮਿਲਨੇ ਆ ਨੈਕਸਟ ਵੀਡੀਓ ਤੇ। ਓਕੇ ਜੀ, ਅੱਲਾ।